ਉਸ ਬਿਊਰੋ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਹੈ ਜਿਹੜਾ ਉਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਿਲ ਰਿਹਾ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਬਿਹਾਰ ਦੇ ਨਾਲੋਂ, ਯੂਪੀ ਦੇ ਨਾਲੋਂ ਜਾਂ ਇਹਨਾਂ ਹਲਕਿਆਂ ਦੇ ਨਾਲੋਂ, ਇਲਾਕਿਆਂ ਦੇ ਨਾਲੋਂ ਐਮਐਸਪੀ ਮਿਲਦਾ ਤੇ ਸਿੱਟੇ ਵਜੋਂ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਖੁਸ਼ਹਾਲ ਹੋਇਆ। ਪੰਜਾਬ ਦੇ ਕਿਸਾਨ ਦਾ ਜਿਹੜਾ ਜੀਵਨ ਪੱਧਰ ਹੈ ਉਹ ਦੂਜੇ ਮੁਕਾਬਲਤਨ ਦੂਜੇ ਸੂਬਿਆਂ ਦੇ ਉਹ ਬਹੁਤ ਵਧੀਆ। ਇਹਦੇ ਨਾਲ ਮੋਦੀ ਸਰਕਾਰ ਦਾ ਉਹ ਜਿਹੜਾ ਇਸ਼ਤਿਹਾਰ ਆ ਜਦੋਂ ਆਪਾਂ ਉਹਨੂੰ ਪੜ੍ਹਦੇ ਹਾਂ, ਜਦੋਂ ਕਿਉਂਕਿ ਹਰ ਚੀਜ਼ ਜੇ ਅਦਾਲਤ ਦੇ ਵਿੱਚ ਵੀ ਜ਼ਿਰਾ ਹੁੰਦੀ ਹੈ ਤੇ ਪਹਿਲਾਂ ਇਹ ਸਟੱਡੀ ਕੀਤੀ ਜਾਂਦੀ ਹੈ ਕਿ ਗੱਲ ਕਿਸ ਪਾਸੇ ਹੋਣੀ ਚਾਹੀਦੀ ਹੈ, ਗੱਲ ਕਿਹੜੇ ਐਂਗਲ ਤੋਂ ਹੋ ਰਹੀ ਹੈ, ਕਿਸ ਤਰ੍ਹਾਂ ਦੇ ਇਲਜ਼ਾਮਾਤ ਨੇ, ਕਿਸ ਤਰ੍ਹਾਂ ਦੀ ਤਹਿਕੀਕਾਤ ਹੈ, ਕਿਸ ਤਰ੍ਹਾਂ ਦੀ ਜਾਂਚ ਹੈ, ਇਨਵੈਸਟੀਗੇਸ਼ਨ ਹੈ, ਕਿਸ ਤਰ੍ਹਾਂ ਦੇ ਦੋਸ਼ ਨੇ, ਐਲੀਗੇਸ਼ਨਸ ਨੇ। ਸੋ ਕਿਸ ਤਰ੍ਹਾਂ ਦੀ ਇੱਕ ਤਿਆਰ ਕੀਤੀ ਗਈ ਹੈ ਜਿਹਦੇ ਤੇ ਜ਼ਿਰਾ ਹੋਣੀ ਹੈ, ਉਹ ਡਿਬੇਟ ਕੀ ਹੋਣੀ ਚਾਹੀਦੀ ਹੈ। ਹੁਣ ਡਿਬੇਟ ਇੱਥੇ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਮੋਦੀ ਸਰਕਾਰ ਦਾ ਇਸ਼ਤਿਹਾਰ ਹੈ, ਪਹਿਲੀ ਗੱਲ ਤਾਂ ਇਹ ਦੇਣ ਦੀ ਲੋੜ ਕਿਉਂ ਪਈ? ਲੋੜ ਤਾਂ ਪਈ ਕਿ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਿਸਾਨੀ ਦੀ ਸਪੋਰਟ ਨਹੀਂ ਕਰਦੇ, ਜਿਹੜੇ ਲੋਕ ਅਲੀਟ ਕਲਾਸ ਦੇ ਵਿੱਚ ਆਉਂਦੇ ਨੇ, ਅਲੀਟ ਤੋਂ ਮਤਲਬ ਉਹਨਾਂ ਦੀਆਂ ਜਾਂ ਤਾਂ ਅਮੀਰ ਨੇ, ਜਾਂ ਉਹਨਾਂ ਦੀਆਂ ਸਿਆਸੀ ਛਾਵਾਂ ਨੇ, ਜਾਂ ਉਹ ਕਿਸਾਨੀ ਦੇ ਉਲਟ ਨੇ। ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨੀ ਜੋ ਕਰਦੀ ਹੈ, ਲੋਕ ਜੋ ਹੱਕ ਮੰਗਦੇ ਨੇ ਗਲਤ ਹੈ। ਕਿਉਂਕਿ ਇਹ ਵੀ ਤਾਂ ਇੱਕ ਸਾਡੇ ਸਮਾਜ ਦੀ, ਸਾਡੇ ਮੁਆਸ਼ਰੇ ਦੀ ਇੱਕ ਕਹਿ ਲਓ ਕਿ ਇੱਕ ਵੰਨਗੀ ਹੈ, ਇੱਕ ਇਸ ਤਰ੍ਹਾਂ ਦੀ ਮਿਸਾਲ ਕਹਿ ਸਕਦੇ ਹਾਂ, ਇੱਕ ਇਸ ਤਰ੍ਹਾਂ ਦਾ ਪਾਸਾ ਹੈ ਜਿਹੜੇ ਲੋਕਾਂ ਨੂੰ ਕੁਛ ਵੀ ਜਾਇਜ਼ ਨਹੀਂ ਲੱਗਦਾ। ਨਾ ਉਹਨਾਂ ਨੂੰ ਪਹਿਲਾਂ ਜੋ ਖੱਬੇ ਪੱਖੀਆਂ ਦੀ ਲਹਿਰ ਸੀ, ਨਕਸਲਵਾੜੀ ਲਹਿਰ, ਨਾ ਉਹਨਾਂ ਨੂੰ ਉਹਦੇ 'ਚ ਖਾਮੀਆਂ ਨਜ਼ਰ ਆਉਂਦੀਆਂ ਸੀ। ਫਿਰ ਉਹਨਾਂ ਨੂੰ ਧਰਮ ਯੁੱਧ ਮੋਰਚੇ 'ਚ ਖਾਮੀਆਂ ਨਜ਼ਰ ਆਉਣ ਲੱਗ ਪਈਆਂ। ਫਿਰ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਮਤੇ 'ਚ ਖਾਮੀਆਂ ਨਜ਼ਰ ਆਉਣ ਲੱਗ ਪਈਆਂ। ਫਿਰ ਉਹਨਾਂ ਨੂੰ ਖਾੜਕੂ ਸੰਘਰਸ਼ ਦੇ ਦੌਰਾਨ ਜੋ ਕੁਛ ਵਾਪਰਿਆ ਉਹਦੇ 'ਚ ਖਾਮੀਆਂ ਨਜ਼ਰ ਆਉਣ ਲੱਗ ਪਈਆਂ। ਫਿਰ ਉਹਨਾਂ ਨੂੰ ਪੰਜਾਬ ਤੇ ਮੰਗਾਂ ਤੇ ਖਾਮੀਆਂ ਨਜ਼ਰ ਆਉਣ ਲੱਗ ਪਈਆਂ। ਫਿਰ ਉਹਨਾਂ ਨੂੰ ਪੰਜਾਬ ਦੇ ਡਰੱਗ ਦੇ ਇਸ਼ੂਜ਼ ਤੇ ਖਾਮੀਆਂ ਆਉਣ ਲੱਗ ਪਈਆਂ। ਫਿਰ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਕਰਪਸ਼ਨ ਦੀ ਗੱਲ ਸੀ, ਜਾਂ ਇੱਕ ਦੋ ਪਰਿਵਾਰਾਂ ਵੱਲੋਂ ਵਾਰੀਆਂ ਬੰਨ੍ਹ ਕੇ ਜਿਹੜਾ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੀ ਸੀ ਜਦੋਂ ਗੱਲ ਸੀ, ਉਸ ਨੈਰੇਟਿਵ ਤੇ ਗੱਲ ਹੁੰਦੀ ਸੀ, ਉਹਦੇ 'ਚ ਖਾਮੀਆਂ ਨਜ਼ਰ ਆਉਣ ਲੱਗ ਪਈਆਂ। ਪਰ ਉਹਨਾਂ ਨੂੰ ਕਦੇ ਖਾਮੀ ਨਜ਼ਰ ਨਹੀਂ ਆਈ ਕੇਂਦਰ ਦੀਆਂ ਪਾਲਿਸੀਜ਼ ਦੇ ਵਿੱਚ। ਉਹਨਾਂ ਨੂੰ ਕਦੇ ਖਾਮੀ ਨਜ਼ਰ ਨਹੀਂ ਆਈ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਜੋ ਹੋ ਰਿਹਾ, ਪੰਜਾਬ ਦੇ ਨਾਲ ਜੋ ਪੱਖਪਾਤ ਕੀਤਾ ਜਾ ਰਿਹਾ, ਪਾਣੀਆਂ ਦੀ ਵੰਡ, ਰਾਜਧਾਨੀ ਦੀ ਵੰਡ, ਬਹੁਤ ਸਾਰੀਆਂ ਗੱਲਾਂ ਨੇ। ਤਾਂ ਉਹ ਨੇ ਇੱਕ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਚਾਇਆ ਜਾਵੇ ਕਿ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਜਾਂ ਮੰਗਾਂ ਆਪਦੀਆਂ ਮੰਗ ਰਹੇ ਨੇ ਉਹ ਨਜਾਇਜ਼ ਨੇ। ਇੱਕ ਤਾਂ ਮੋਦੀ ਸਰਕਾਰ ਇਸ ਪਾਸਿਓਂ ਕਿਸਾਨਾਂ ਦੇ ਅੰਦੋਲਨ ਨੂੰ ਤਾਰ-ਪੀਡੋ ਕਰਨ ਦੇ ਲਈ ਜਾਂ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਬੇਭਰੋਸਗੀ ਪੈਦਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ ਜਾਂ ਚਾਲ ਚੱਲ ਰਹੀ ਹੈ। ਦੂਜੇ ਪਾਸਿਓਂ ਇਹਦਾ ਇੱਕ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਰਕਾਰ ਇੱਕ ਪਾਸੇ ਟੇਬਲ ਟਾਕ ਕਰ ਰਹੀ ਹੈ। ਤੀਜੀ ਮੀਟਿੰਗ ਹੁਣ ਹੋ ਰਹੀ ਹੈ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਕਿਸਾਨਾਂ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਦੇ ਵਿੱਚ ਮੌਜੂਦ ਨੇ, ਕਿਸਾਨ ਆਗੂ ਵੀ ਉੱਥੇ ਗੱਲਬਾਤ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੇ ਮੰਤਰੀ। ਦੂਜੇ ਪਾਸੇ ਇਹ ਪ੍ਰਭਾਵ ਦੇ ਰਹੀ ਹੈ ਕਿ ਕੇਂਦਰ ਲਗਾਤਾਰ ਰਾਬਤੇ ਦੇ ਵਿੱਚ ਹੈ। ਤੀਜਾ ਪ੍ਰਭਾਵ ਉਹ ਇਹ ਸਿਰਜ ਰਹੀ ਹੈ ਕਿ ਤੁਹਾਡੀ ਜ਼ਰੂਰਤ ਕਿਵੇਂ ਹੋਈ ਸਾਡੇ ਖਿਲਾਫ ਬੋਲਣ ਦੀ। ਉਹਨਾਂ ਨੇ ਹਰਿਆਣਾ ਸਰਕਾਰ ਨੂੰ, ਅੱਜ ਇੱਕ ਖਬਰ ਮੈਂ ਪੜ੍ਹ ਰਿਹਾ ਸੀਗਾ, 30,000 ਗੋਲੇ ਅਥਰੂ ਗੈਸ ਤੇ ਕਿਸਾਨਾਂ ਨੂੰ ਰਾਜਧਾਨੀ ਦੇ ਵਿੱਚ ਦਾਖਲ ਹੋਣ ਦੇ ਲਈ ਦਿੱਲੀ ਪੁਲਿਸ ਨੇ ਮੰਗਵਾਏ ਹੈ ਤੇ 50,000 ਗੋਲੇ ਦੇ ਆਰਡਰ ਬਾਰੇ ਹਰਿਆਣਾ ਦੇ ਵਿੱਚੋਂ ਪਤਾ ਲੱਗਿਆ, ਜਿਹੜਾ ਕਿ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਮਿਲ ਜਾਣਾ ਹੈ। ਹੁਣ ਇੱਕ ਪਾਸੇ ਟੇਬਲ ਟਾਕ, ਦੂਜੇ ਪਾਸੇ ਕਿਸਾਨਾਂ ਤੇ ਜ਼ਬਰ ਜ਼ੁਲਮ ਆਪਾਂ ਦੇਖਿਆ। ਤੁਸੀਂ ਉਹ ਤਸਵੀਰਾਂ ਤਾਂ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਕਿਸਾਨਾਂ ਤੇ ਸ਼ਰੇ ਵੱਜੇ ਨੇ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਆ ਤੇ ਉਹਨਾਂ ਦੀਆਂ ਅੱਖਾਂ ਸੁੱਜੀਆਂ ਪਈਆਂ ਨੇ। ਇੱਕ ਗੋਲਾ ਵੀ ਨੌਜਵਾਨ ਕਿਸਾਨ ਦੇ ਵੱਜਿਆ ਹੋਇਆ, ਉਹਦੀ ਅੱਖ ਇੱਕ ਪੂਰੀ ਤਰ੍ਹਾਂ ਦੇ ਨਾਲ ਡੈਮੇਜ ਹੋ ਚੁੱਕੀ ਹੈ, ਖਤਮ ਹੋ ਚੁੱਕੀ ਹੈ। ਉਹ ਚੀਜ਼। ਚੌਥੀ ਜਿਹੜੀ ਚੀਜ਼ ਹੈ ਮੋਦੀ ਸਰਕਾਰ ਕਰ ਰਹੀ ਹੈ ਕਿ ਇਸ ਅੰਦੋਲਨ ਨੂੰ, ਇਸ ਕਿਸਾਨੀ ਦੀ ਮੰਗ ਨੂੰ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕਰ ਰਹੀ ਹੈ ਕਿ ਇਹ ਲੋਕ ਵੱਖਵਾਦੀ ਨੇ, ਇਹ ਲੋਕ ਆਰਥਿਕ ਤੌਰ ਤੇ ਜਿਹੜੇ ਖੁਸ਼ਹਾਲ ਨੇ, ਇਸ ਕਰਕੇ ਇਹ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਨੇ। ਯਾਨੀ ਕਿ ਇੱਕ ਹੀ ਮੰਗ ਨੂੰ, ਇੱਕ ਹੀ ਚੀਜ਼ ਨੂੰ ਸਰਕਾਰ ਕਈ ਪਾਸਿਆਂ ਤੋਂ ਟੈਕਲ ਕਰ ਰਹੀ ਹੈ, ਕਈ ਪਾਸਿਆਂ ਤੋਂ ਸਿਆਸੀ ਤਰੀਕਿਆਂ ਨਾਲ ਉਹਨੂੰ ਦਬਾਉਣ ਦਾ, ਉਹਨੂੰ ਦਰੜਨ ਦਾ, ਉਹਨੂੰ ਮਿੱਧਣ ਦਾ, ਹਰ ਤਰੀਕਾਕਾਰ ਦੇ ਨਾਲ, ਜਿਵੇਂ ਆਪਾਂ ਕਹਿੰਦੇ ਸਾਮ ਦਾਮ ਦੰਡ ਭੇਦ, ਉਹ ਚੀਜ਼ ਉਹ ਕਰ ਰਹੀ ਹੈ। ਹੁਣ ਤੁਸੀਂ ਦੇਖੋ, ਆਪਾਂ ਬਾਲੀਆਂ ਗੱਲਾਂ 'ਚ ਨਹੀਂ ਜਾਂਦੇ, ਆਪਾਂ ਮੋਦੀ ਸਾਹਿਬ ਦਾ ਜਿਹੜਾ ਇਸ਼ਤਿਹਾਰ ਹੈ ਇਹਨੂੰ ਐਨਾਲਿਸਿਸ ਕਰ ਲੈਣ ਤੇ ਇਹਦਾ ਹੀ ਜਵਾਬ ਦੇ ਦਿੰਦੇ ਆ। ਕਹਿੰਦੇ ਕਿ ਹੁਣ ਅੰਦੋਲਨ ਕਿਉਂ? ਮੋਦੀ ਸਾਹਿਬ ਅੰਦੋਲਨ ਤਾਂ ਕਰਕੇ ਆ ਕਿਉਂਕਿ ਤੁਸੀਂ ਖੁਦ ਭਰੋਸਾ ਦਿੱਤਾ ਸੀਗਾ ਕਿ ਐਮਐਸਪੀ ਦੇ ਉੱਤੇ ਅਸੀਂ ਜਿਹੜੀ ਫਸਲਾਂ ਦੀ ਖਰੀਦ ਆ ਉਹ ਕਰਾਂਗੇ। ਮੈਂ ਕਿਉਂਕਿ ਬਹੁਤ ਲੈਂਥੀ ਆ, ਮੈਂ ਕੁਛ ਇਹਦੇ ਜਿਹੜੇ ਵਰਸ਼ਨ ਉਹ ਤੁਹਾਨੂੰ ਦੱਸ ਦਿੰਦਾ, ਜਾਂ ਮੋਦੀ ਸਾਹਿਬ ਨੂੰ ਜਿਹੜੇ ਆਪਾਂ ਜਵਾਬ ਦੇਣੇ ਆ ਉਹ ਸੰਖੇਪ ਦੇ ਵਿੱਚ ਆਪਾਂ ਰੱਖ ਲੈਂਦੇ ਹਾਂ, ਡਿਟੇਲ ਦੇ ਵਿੱਚ ਨਹੀਂ ਜਾਂਦੇ। ਤਾਂ ਕਰਕੇ ਆ
ਇਹ ਅੰਦੋਲਨ ਤਾਂ ਕਰਕੇ ਆ ਕਿਉਂਕਿ ਤੁਸੀਂ ਖੁਦ ਕਿਹਾ ਸੀਗਾ ਕਿ ਸਰਕਾਰ ਯੂਪੀ ਦੇ ਸਿੱਖ ਕਿਸਾਨਾਂ ਨੂੰ ਭਰੋਸਾ ਦਿੱਤਾ ਸੀਗਾ ਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਕਿ ਉਹਦੇ ਪਿਓ ਨੂੰ ਤੁਸੀਂ ਜਿਹੜਾ ਉਹਦੇ ਰਾਜ ਮੰਤਰੀ ਦਾ ਅਹੁਦਾ ਕੀ ਉਹਦੇ ਤੋਂ ਲਾਹਿਆ, ਬਰਖਾਸਤ ਕੀਤਾ। ਕਿ ਜਿਹੜੀਆਂ ਦੂਜੀਆਂ ਤੁਸੀਂ ਕਿਸਾਨਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀਗਾ, ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ, ਕੀ ਉਹ ਤੁਸੀਂ ਪੂਰਾ ਕੀਤਾ? ਇਹਦੇ ਨਾਲ ਜਿਹੜੇ ਪਰਚੇ ਸੀ ਜਾਂ ਪੈਨਸ਼ਨ ਦੀ ਗੱਲ ਸੀ, ਤੁਹਾਡਾ ਇੱਕ ਵੀ ਵਾਅਦਾ ਦੱਸੋ ਜਿਹੜਾ ਤੁਸੀਂ ਕਿਸਾਨਾਂ ਨਾਲ ਪੂਰਾ ਕੀਤਾ ਬਿਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ। ਉਹ ਵੀ ਤੁਸੀਂ ਕਾਨੂੰਨ ਵਾਪਸ ਲੈ ਲਏ ਕਿਉਂਕਿ ਲੋਕਾਂ ਨੇ ਪ੍ਰੋਟੈਸਟ ਕੀਤਾ। ਹੁਣ ਜਿਹੜੀ ਗੱਲ ਇਹ ਕਰਦੇ ਆ ਕਿ ਪੰਜਾਬ ਦੇ ਕਿਸਾਨ ਨੂੰ, ਹਰਿਆਣੇ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਦੇ ਨਾਲੋਂ ਜ਼ਿਆਦਾ ਆਹ ਚੀਜ਼ ਮਿਲਦੀ ਹੈ। ਮੋਦੀ ਸਾਹਿਬ 60 ਦੇ ਦਹਾਕੇ 'ਚ ਜਾਓ, ਆਪਦੇ ਸਲਾਹਕਾਰਾਂ ਤੋਂ ਪੁਰਾਣੀਆਂ ਫਾਈਲਾਂ ਖੁਲਵਾਓ। ਉਹਨਾਂ ਫਾਈਲਾਂ ਦੇ ਵਿੱਚ ਕੀ ਲਿਖਿਆ? ਉਹਨਾਂ ਫਾਈਲਾਂ ਦੇ ਵਿੱਚ ਇਹ ਲਿਖਿਆ ਹੈ ਕਿ ਜੇਕਰ ਮੁਲਕ ਨੇ ਸੋਵਰਨਟੀ ਬਚਾਉਣੀ ਹੈ, ਸੋਵਰਨਟੀ ਦੇ ਨਾਲ ਜਿਉਣਾ ਹੈ, ਤਾਂ ਤੁਹਾਨੂੰ ਫੂਡ ਸਿਕਿਉਰਿਟੀ ਲਿਆਉਣੀ ਪਊਗੀ। ਫੂਡ ਸਿਕਿਉਰਿਟੀ ਜਦੋਂ ਇੰਦਰਾ ਗਾਂਧੀ ਉਦੋਂ ਪ੍ਰਧਾਨ ਮੰਤਰੀ ਸੀਗੇ ਜਾਂ ਜੋ ਵੀ ਪ੍ਰਧਾਨ ਮੰਤਰੀ ਸੀਗਾ, ਉਹਨਾਂ ਨੇ ਡਾਕਟਰ ਸਵਾਮੀਨਾਥਨ ਨੂੰ ਸੱਦਿਆ ਤੇ ਉਹਦੇ ਤੋਂ ਖਰੜਾ ਤਿਆਰ ਕਰਾਇਆ। ਖਰੜਾ ਤਿਆਰ ਕਰਾ ਕੇ ਇਹ ਪੁੱਛਿਆ ਗਿਆ ਕਿ ਡਾਕਟਰ ਸਾਹਿਬ, ਆਪਾਂ ਜੇ ਸੋਵਰਨਟੀ ਦੇ ਨਾਲ ਜਿਉਣਾ ਹੈ, ਆਪਣੇ ਕੋਲੇ ਕਿੰਨਾ ਫੂਡ ਚਾਹੀਦਾ ਹੈ? ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੇ ਦੇਸ਼ ਦੇ ਵਿੱਚੋਂ ਅਨਾਜ ਪੈਦਾ ਕਰਨਾ ਪਊਗਾ, ਬਜਾਏ ਇਸ ਦੇ ਕਿ ਤੁਸੀਂ ਠੂਠਾ ਫੜ ਕੇ ਜਦੋਂ ਦੂਜੇ ਮੁਲਕਾਂ ਦੀਆਂ ਸਰਕਾਰਾਂ ਕੋਲੇ ਜਾਓਗੇ। ਇੱਕ ਵਾਰੀ ਹਾਲਾਤ ਇਹ ਆ ਗਏ ਸੀ ਅਮਰੀਕਾ ਤੋਂ ਕਣਕ ਦੀ ਵੰਨਗੀ ਦੀ, ਆਪਾਂ ਹਮੇਸ਼ਾ ਚਰਚਾ ਸੁਣਦੇ ਹਾਂ ਕਿ ਅਮਰੀਕਾ ਤੋਂ ਕਣਕ ਗਈ ਸੀਗੀ, ਹੋਰ ਵੀ ਮੁਲਕਾਂ ਤੋਂ ਮੰਗਵਾਈ ਸੀ। ਜੇ ਉਹ ਨਾ ਹੁੰਦਾ, ਖਰੜਾ ਤਿਆਰ ਨਾ ਹੁੰਦਾ, ਤਾਂ ਨਾ ਪੰਜਾਬ ਦੇ ਵਿੱਚ ਝੋਨਾ ਲੱਗਣਾ ਸੀ, ਨਾ ਕੇਂਦਰ ਕੋਲੇ ਅੱਜ ਤੁਸੀਂ ਕਹਿਣਾ ਨਾ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣਾ ਹੈ। ਇਹ 80 ਕਰੋੜ ਤਾਂ ਦੇ ਰਹੇ ਹੋ ਤੁਸੀਂ ਕਿਉਂਕਿ ਤੁਹਾਡੇ ਕੋਲੇ ਪੰਜਾਬ ਤੇ ਹਰਿਆਣਾ ਹੈ। ਫਿਰ ਮੁਲਕ ਭਰ ਦੇ ਵਿੱਚ ਪਮਾਇਸ਼ ਹੋਈ, ਮੁਲਕ ਭਰ ਦੇ ਵਿੱਚ ਪਤਾ ਕੀਤਾ ਗਿਆ ਕਿ ਕਿੱਥੇ ਕਿਹੜੀ ਜ਼ਮੀਨ ਜ਼ਰਖੇਜ਼ ਹੈ। ਉਦੋਂ ਨਿਸ਼ਾਨਦੇਹੀ ਕੀਤੀ ਗਈ, ਹਰਿਆਣਾ ਪੰਜਾਬ ਦੇ ਨਾਲ ਸੀ। ਹਰਿਆਣਾ 1966 ਦੇ ਵਿੱਚ ਬਣਿਆ। ਉਦੋਂ ਪੰਜਾਬ ਨੂੰ ਵੇਖਿਆ ਗਿਆ ਕਿ ਪੰਜਾਬ ਭਾਰਤ ਦੇ ਵਿੱਚ, ਦੁਨੀਆ ਭਰ ਦੇ ਵਿੱਚ ਹੀ ਕਹਿ ਦਿੰਦੇ ਆਪਾਂ, ਐਸੀ ਜ਼ਰਖੇਜ਼ ਜ਼ਮੀਨ ਹੈ ਜਿੱਥੇ ਪੈਦਾ ਹੋਇਆ ਅਨਾਜ ਹੀ ਭਾਰਤ ਦੀ ਵਸੋਂ ਦਾ ਢਿੱਡ ਭਰ ਸਕਦਾ ਹੈ। ਪੰਜਾਬ ਦੇ ਕੋਲੇ ਦੋਹਰਾ ਮਾਡਲ ਸੀਗਾ। ਇੱਕ ਤਾਂ ਸਿੰਜਾਈ ਸੀਗੀ ਪੰਜਾਬ ਕੋਲੇ, ਨਹਿਰਾਂ ਸੀ, ਸੂਏ ਕੱਸੀਆਂ ਸੀ, ਹਾਲਾਂਕਿ ਬਾਅਦ ਦੇ ਵਿੱਚ ਵੀ ਬਹੁਤ ਬਣੀਆਂ ਪਰ ਉਦੋਂ ਵੀ ਬਹੁਤ ਸੀ। ਦੂਜਾ, ਦੇਸ਼ ਭਰ ਦੇ ਵਿੱਚ ਕਿਸਾਨ ਕੋਲੇ ਕਿਤੇ ਵੀ ਆਪਣੇ ਨਾਂ ਜ਼ਮੀਨ ਨਹੀਂ ਸੀ, ਪੰਜਾਬ ਦੇ ਕਿਸਾਨ ਕੋਲੇ ਆਪਣੇ ਨਾਂ ਜ਼ਮੀਨ ਸੀ। ਇਸ ਕਰਕੇ ਇਹ ਮਾਡਲ ਕਾਮਯਾਬ ਹੋਇਆ। ਉਸ ਤੋਂ ਬਾਅਦ ਤੁਸੀਂ ਬਦਲੇ ਤਾਂ ਉਹ ਸਵਾਮੀਨਾਥਨ ਨੇ ਤੇ ਇਹ ਵੀ ਰეკਮੈਂਡ ਕੀਤਾ ਸੀਗਾ ਕਿ ਫਸਲਾਂ ਨੂੰ ਜਦੋਂ ਤੁਸੀਂ ਸਮਰੱਥ ਹੋ ਜਾਓਗੇ ਤਾਂ ਉਦੋਂ ਇਸ ਮਾਡਲ ਦੇ ਵਿੱਚ ਆਹ ਤਬਦੀਲੀਆਂ। ਉਹਨਾਂ ਨੇ ਤਾਂ ਫਸਲੀ ਵਿਭਿੰਨਤਾ ਦੀ ਗੱਲ ਵੀ ਕੀਤੀ ਸੀ, ਪਰ ਤੁਸੀਂ ਸਾਡੇ ਤੇ ਝੋਨਾ ਥੋਪ ਕੇ ਸਾਡੇ ਤੋਂ ਪਾਣੀ ਦਾ ਖਜ਼ਾਨਾ ਖੋਲਿਆ। ਸੋ ਅਸੀਂ ਤਾਂ ਅੱਜ ਦੋਹਰੀ ਮਾਰ ਚੱਲ ਰਹੇ ਹਾਂ। ਇੱਕ ਪਾਸੇ ਸਾਨੂੰ ਐਮਐਸਪੀ ਦੇ ਉੱਤੇ, ਮੰਗ ਦੇ ਉੱਤੇ ਆਪਣੀ ਗੱਲ ਰੱਖਣੀ ਪੈ ਰਹੀ ਹੈ, ਦੂਜੇ ਪਾਸੇ ਸਾਡਾ ਪਾਣੀ ਖਤਮ ਹੋ ਰਿਹਾ। ਸੋ ਸਾਨੂੰ ਤਾਂ ਮੰਗ ਫਸਲੀ ਵਿਭਿੰਨਤਾ ਦੀ ਵੀ ਨਾਲ ਰੱਖਣੀ ਚਾਹੀਦੀ ਹੈ ਕਿ ਅਸੀਂ ਨਹੀਂ ਝੋਨਾ ਲਾਉਣਾ। ਇਸੇ ਕਰਕੇ ਐਮਐਸਪੀ ਤੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਜੇ ਅਸੀਂ ਝੋਨਾ ਛੱਡਣਾ ਹੋਇਆ ਤਾਂ ਸਾਨੂੰ ਝੋਨਾ ਛੱਡਣਾ ਔਖਾ ਨਾ ਲੱਗੇ, ਅਸੀਂ ਛੱਡ ਸਕੀਏ, ਕਿਉਂਕਿ ਸਾਨੂੰ ਪਤਾ ਹੋਊਗਾ ਕਿ ਦੂਜੀਆਂ ਫਸਲਾਂ ਤੇ ਐਮਐਸਪੀ ਆ। ਅਸੀਂ ਉਹ ਫਸਲਾਂ ਬੀਜ ਕੇ ਉਹ ਫਸਲਾਂ ਦੇ ਨਾਲ ਆਪਣੀ ਜਿਹੜੀ ਆਰਥਿਕ ਤੌਰ ਤੇ ਖੁਸ਼ਹਾਲੀ ਆ ਉਹਨੂੰ ਬਰਕਰਾਰ ਰੱਖ ਸਕਾਂਗੇ। ਔਰ ਪੰਜਾਬ ਦੀ ਤੁਸੀਂ ਖੁਸ਼ਹਾਲੀ ਦਾ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਲੋਕ ਡਿਗਨਿਟੀ ਦੇ ਨਾਲ ਜਿਉਂਦੇ ਨੇ ਮੋਦੀ ਸਾਹਿਬ। ਪੰਜਾਬ ਦੇ ਲੋਕ ਪ੍ਰੋਸਪੈਰਿਟੀ ਦੇ ਨਾਲ ਜਿਉਂਦੇ ਨੇ। ਇੱਥੇ ਕਿਸੇ ਕੋਲੇ, ਬੰਦੇ ਕੋਲੇ ਕਿੱਲਾ ਹੋਊਗਾ, 2 ਕਿੱਲੇ ਹੋਊਗਾ, ਪਰ ਉਹ ਕੇਂਦਰ ਵੱਲ ਨਹੀਂ ਝਾਕਦਾ। ਉਹਨੂੰ ਭਾਵੇਂ ਦੇਸ਼ ਛੱਡ ਕੇ ਵਿਦੇਸ਼ ਹੀ ਹੋਣਾ ਪਵੇ, ਹਿਜਰਤ ਕਰਨੀ ਪਵੇ, ਪਰ ਉਹ ਖੁੱਲੇ ਖਰਚੇ ਵਾਲੀ, ਖੁੱਲਾ ਜਿਉਣ ਵਾਲੀ, ਖੁੱਲਾ ਖਾਣ ਪੀਣ ਵਾਲੀ ਆਦਤ ਨਹੀਂ ਛੱਡ ਸਕਦਾ। ਉਹ ਕਿਸੇ ਮੂਹਰੇ ਹੱਥ ਨਹੀਂ ਅੱਡ ਸਕਦਾ। ਇਹ ਤਸੀਰ ਆ ਸਾਡੇ ਲੋਕਾਂ ਦੀ, ਤਸੀਰ ਆ ਪੰਜਾਬ ਦੀ। ਸੋ ਬੜਾ ਵੱਡਾ ਇਸ਼ਤਿਹਾਰ ਦਿੱਤਾ ਸਿਰਫ ਇਸ ਗੱਲ ਨੂੰ ਟੈਕਲ ਕਰਨ ਦੇ ਲਈ ਕਿ ਜਿਹੜਾ ਕਿਸਾਨ ਅੰਦੋਲਨ ਆ ਇਹਨੂੰ ਕਿਵੇਂ ਨਾ ਕਿਵੇਂ ਇਹਦੇ ਪ੍ਰਤੀ ਲੋਕਾਂ ਦੇ ਵਿੱਚ ਬੇਗਾਨਗੀ, ਬੇਭਰੋਸਗੀ ਪੈਦਾ ਕੀਤੀ ਜਾ ਸਕੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਇਹਦੇ ਹੋਰ ਪਹਿਲੂਆਂ ਤੇ ਵੀ ਆਪਾਂ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਸੀ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।